ਪਿੰਡ ਵਿੱਚ ਨਾ 3 ਭਰਾ ਸਨ। ਉਹਨਾਂ ਕੋਲ 120 ਕਿੱਲੇ ਪੈਲੀ ਸੀ। ਸਾਰੀ ਉਮਰ ਭਰਾਵਾਂ ਨੇ ਸਾਂਝ ਖਾਤੇ 'ਚ ਗੁਜ਼ਾਰੀ, ਪਰ ਉਹ ਆਂਦੇ ਨੇ ਨਾ ਕਿ ਬਾਬੇ ਆਦਮੋਂ ਲਾ ਗੱਲ ਬਣੀ ਹੋਈ ਹੈ ਵੀ ਇੱਕ ਨਾ ਇੱਕ ਦਿਨ ਤਾਂ ਵੱਖੋ ਵੱਖ ਹੋਣਾ ਹੀ ਹੁੰਦਾ ਹੈ। ਅਤੇ ਅਖੀਰ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਦਿਨ ਆ ਗਿਆ ਜਿੱਲੇ ਉਹਨਾਂ ਨੇ ਵੱਖਰਾ ਹੋਣਾ ਹੈ। ਉਹ ਆਂਦੇ ਨੇ ਨਾ ਵੀ ਜਿੰਨੇ ਪੁੱਤਰ ਓਨੇ ਘਰ, ਜਾਂ ਜਿੰਨੇ ਭਰਾ ਓਨੇ ਘਰ। ਅਤੇ ਹੁਣ ਇਹਨਾਂ ਦਾ ਟਾਈਮ ਨਹੀਂ ਸੀ ਵੱਖੋ ਵੱਖ ਹੋਣ ਦਾ। ਸਾਰਿਆਂ ਤੋਂ ਵੱਡੇ ਭਰਾ ਨੇ, ਜਿਹਦਾ ਨਾਂ ਸੀ ਸਰਦਾਰ ਅਲੀ, ਉਹਨੇ ਸਾਰਿਆਂ ਤੋਂ ਨਿੱਕੇ ਵੀਰ ਨੂੰ ਬੁਲਾਇਆ ਅਤੇ ਆਖਣ ਲੱਗਾ ਵੀ ਵੀਰ ਤੂੰ ਆਪਦੇ ਹਿੱਸੇ ਦੀ ਨਾ ਪੈਲੀ ਵੰਡ ਲੈ। ਖੈਰ ਸਾਰਿਆਂ ਤੋਂ ਨਿੱਕਾ ਭਰਾ ਆਇਆ ਅਤੇ ਉਹਨੇ ਉਹ ਪੈਲੀ ਲਈ ਜਿਹੜੀ ਪੂਰੀ ਜ਼ਮੀਨ ਦੇ ਵਿੱਚੋਂ ਚੋਟੀ ਲਾਉਣੀ ਸੀ, ਯਾਨੀ ਬਿਹਤਰੀਨ ਜ਼ਮੀਨ ਉਹਨੇ ਆਪਦੇ ਨਾਮੇ ਕਰਾਈ। ਉਸ ਤੋਂ ਬਾਅਦ ਵਾਰੀ ਆਈ ਨਿੱਕੇ ਵੀਰ ਦੀ, ਯਾਨੀ ਵਿਚਕਾਰਵੇਂ ਦੀ। ਸਰਦਾਰ ਅਲੀ ਉਹਨੂੰ ਆਖਣ ਲੱਗਾ ਵੀ ਯਾਰ ਤੂੰ ਵੀ ਆਧੇ ਹਿੱਸੇ ਦੀ ਪੈਲੀ ਆਧੇ ਨਾਂ ਕਰਾ ਲੈ। ਵਿਚਕਾਰਵੇਂ ਨੇ ਵੀ ਜਿਲੇ ਪੈਲੀ ਵੰਡੀ ਅਤੇ ਉਹਨੇ ਵੀ ਚੰਗੀ ਜ਼ਮੀਨ ਆਪਦੇ ਪਾਸੇ ਕਰ ਲਈ। ਬਾਕੀ ਜਿਹੜੀ 40 ਕਿੱਲੇ ਜ਼ਮੀਨ ਬਚੀ ਨਾ, ਉਹ ਪੂਰੀ ਜ਼ਮੀਨ ਦੇ ਵਿੱਚੋਂ ਘਟੀਆ ਤਰੀਨ ਜ਼ਮੀਨ ਸੀ। ਉਹ ਸਾਰਿਆਂ ਤੋਂ ਵੱਡੇ ਭਰਾ ਦੇ ਹਿੱਸੇ ਵਿੱਚ ਉਹ 40 ਕਿੱਲੇ ਪੈਲੀ ਆਈ। ਉਹ ਨਾ ਪਿੰਡ ਵਿੱਚੋਂ ਇਹਨਾਂ ਕੋਈ ਬੰਦਾ ਉੱਠਿਆ ਅਤੇ ਸਰਦਾਰ ਅਲੀ ਕੋਲ ਗਿਆ ਅਤੇ ਆਖਣ ਲੱਗਾ, ਸਰਦਾਰ ਸਾਹਿਬ ਵੀ ਆਹ ਕੀ ਗੱਲ ਹੈ ਭਈ ਸਾਰੀ ਉਮਰ ਮਿਹਨਤ ਕੀਤੀ ਤੁਸੀਂ, ਖਾਤੇ ਸੰਭਾਲੇ ਤੁਸੀਂ, ਆਉਂਦੇ ਜਾਂਦੇ ਰਹੇ ਤੁਸੀਂ, ਅਤੇ ਜਿਲੇ ਪੈਲੀ ਅਤੇ ਜ਼ਮੀਨ 'ਤੇ ਤੁਹਾਡਾ ਹੱਕ ਬਣਦਾ ਸੀ ਉਸ ਲਈ ਚੰਗੀ ਜ਼ਮੀਨ ਨਿੱਕਿਆਂ ਭਰਾਵਾਂ ਨੇ ਲੈ ਲਈ ਅਤੇ ਤੁਹਾਡੇ ਕੋਲ ਸਭ ਤੋਂ ਮਾੜੀ ਅਤੇ ਗੰਦੀ ਜ਼ਮੀਨ ਆਈ। ਸਰਦਾਰ ਅਲੀ ਆਖਣ ਲੱਗਾ ਵੀ ਯਾਰ ਮੇਰੀ ਗੱਲ ਸੁਣ, ਇਹਨਾਂ ਭਰਾਵਾਂ ਨੇ ਨਾ ਸਾਰੀ ਉਮਰ ਮੈਨੂੰ ਸਰਦਾਰ ਮੰਨਿਆ ਅਤੇ ਸਰਦਾਰ ਸਰਦਾਰ ਆਖਿਆ ਵੀ ਹੈ, ਅਤੇ ਹੁਣ ਮੇਰਾ ਕੰਮ ਇਹ ਬਣਦਾ ਸੀ ਕਿ ਮੈਂ ਇਹਨਾਂ ਨਾਲ ਸਰਦਾਰਾਂ ਵਾਲੀ ਕਰਾਂ ਵੀ, ਅਤੇ ਮੈਂ ਸਰਦਾਰਾਂ ਵਾਲੀ ਇਹਨਾਂ ਨਾਲ ਕਰਕੇ ਵਿਖਾ ਵੀ ਦਿੱਤੀ। ਗੱਲ ਸੁਣਾਉਣ ਦਾ ਮਕਸਦ ਇਹ ਹੈਗਾ ਹੈ ਬਈ ਜਿਹੜਾ ਵੱਡਾ ਹੈ ਨਾ ਬੰਦਾ, ਉਹ ਉਮਰ ਨਾਲ ਨਹੀਂ ਬਣਦਾ, ਉਹ ਬਣਦਾ ਹੈ ਆਪਦੇ ਕੰਮਾਂ ਨਾਲ। ਕਈ ਸਾਡੇ ਵੱਡੇ ਇਹ ਜਿਹੇ ਨੇ ਜਿਹੜੇ ਆਂਦੇ ਰਹਿੰਦੇ ਨੇ ਵੀ ਅਸੀਂ ਆਹ ਕਰ ਦਿੱਤਾ ਅਤੇ ਅਸੀਂ ਉਹ ਕਰ ਦਿੱਤਾ। ਬੰਦਾ ਇਹਨਾਂ ਕੋਲੋਂ ਪੁੱਛੇ ਬਈ ਤੁਹਾਡੇ ਕੰਮ ਵੀ ਵੱਡਿਆਂ ਵਾਲੇ ਹੈਗੇ ਨੇ? ਗੱਲ ਸਮਝ 'ਚ ਆਈ ਹੋਵੇ ਨਾ ਅਤੇ ਕਮੈਂਟ 'ਚ ਲਾਜ਼ਮੀ ਦੱਸਿਆ ਜੇ, ਅਤੇ ਆਪਦੀ ਪਸੰਦੀਦਗੀ ਦਾ ਇਜ਼ਹਾਰ ਵੀ ਕੀਤਾ ਕਰੋ ਅਤੇ ਮੈਨੂੰ ਕਮੈਂਟ 'ਚ ਦੱਸਿਆ ਵੀ ਕਰੋ, ਰਾਏ ਦਿੱਤੀ ਕਰੋ ਕਿ ਮੈਨੂੰ ਕਿੱਥੇ ਬਿਹਤਰੀ ਦੀ ਜ਼ਰੂਰਤ ਹੈ, ਕਿੱਥੇ ਮੈਂ ਮਜ਼ੀਦ ਬਿਹਤਰ ਕਰ ਸਕਦੀ ਹਾਂ। ਮੈਨੂੰ ਤੁਹਾਡੇ ਜਵਾਬਾਂ ਦਾ ਇੰਤਜ਼ਾਰ ਰਹੇਗਾ।